अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਤੇ ਮੇਰੇ ਕਿਸਾਨ ਵੀਰੋ, ਇਹ ਵੀਡੀਓ ਸਪੈਸ਼ਲੀ ਕਿਸਾਨ ਆਟੋਜ਼ ਐਂਡ ਟਰੈਕਟਰ ਪਾਰਟਸ ਫੇਸਬੁੱਕ ਪੇਜ ਤੇ ਵੇਖੀ ਜਾ ਸਕਦੀ ਹੈ। ਤੇ ਮੇਰੇ ਕਿਸਾਨ ਵੀਰੋ, ਇਹ ਖਬਰ ਕੋਈ ਚੰਗੀ ਕੋਈ ਨਹੀਂ। ਤੇ ਜਿਸ ਤਰੀਕੇ ਡੀਜ਼ਲ ਤੇ ਪੈਟਰੋਲ ਦੀ ਕੀਮਤਾਂ ਯਕਦਮ ਵੱਧ ਜਾਂਦੀਆਂ ਨੇ 15 ਦਿਨ ਬਾਅਦ, ਮਹੀਨੇ ਬਾਅਦ, ਇਸੇ ਤਰੀਕੇ ਮਿਲਤ ਕੰਪਨੀ ਨੇ ਕੀਮਤਾਂ ਵਧਾ ਦਿੱਤੀਆਂ ਨੇ ਟਰੈਕਟਰ ਦੀਆਂ, ਸਾਰੇ ਟਰੈਕਟਰਾਂ ਦੀਆਂ। ਮਿਲਤ ਕੰਪਨੀ ਦੇ ਜਿੰਨੇ ਵੀ 50 HP ਤੋਂ ਲੈ ਕੇ 85 HP ਤੱਕ ਜਿਤਨੇ ਵੀ ਹੈਗੇ ਨੇ ਮਾਡਲ, ਸਾਰਿਆਂ ਦੀ ਵੱਧ ਗਈਆਂ ਨੇ। ਇਹ ਮਿਲਤ ਦਾ ਕੀਮਤਾਂ ਦਾ ਨੋਟੀਫਿਕੇਸ਼ਨ ਮੇਰੇ ਕੋਲ ਹੈ, ਜ਼ਰਾ ਚੈੱਕ ਕਰ ਲਓ। ਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਦੱਸਦਾ ਚੱਲਾਂ ਵੀ ਪਾਕਿਸਤਾਨ ਵਿੱਚ 2017 ਵਿੱਚ ਜੋ ਕੀਮਤ ਹੈਗੀ ਸੀ 12 ਲੱਖ ਦਾ 13 ਲੱਖ ਦਾ ਟਰੈਕਟਰ ਮਿਲਦਾ ਸੀ, ਉਹ ਟਰੈਕਟਰ ਹੁਣ ਜਨਾਬ 23-24 ਲੱਖ ਦਾ ਹੋ ਗਿਆ। ਤੇ ਦੋਸਤੋ, ਜ਼ਰਾਈ ਹਾਲਾਤ ਪਹਿਲੇ ਤੋਂ ਮਹਿੰਗੇ ਹੈਗੇ ਨੇ। ਜ਼ਮੀਂਦਾਰਾਂ ਤੋਂ ਹੁਣ ਹੱਲ ਨਹੀਂ ਲੈ ਜਾਂਦੇ, ਡਿਸਕਾਂ ਨਹੀਂ ਖਰੀਦੀਆਂ ਜਾਂਦੀਆਂ, ਤੇ ਟਰੈਕਟਰ ਤਾਂ ਫਿਰ ਅਸਲੋਂ ਹੀ ਅਖੀਰ ਹੋ ਗਈ ਹੈ। ਤੇ ਜਿੰਨੀਆਂ ਕੀਮਤਾਂ ਇਸ ਕੰਪਨੀ ਨੇ ਹੁਣ ਵਧਾਈਆਂ ਨੇ, ਤੇ ਇਹਨਾਂ ਰੀਜ਼ਨ ਦੱਸਿਆ ਹੈ ਵੀ ਬਜਟ ਬੋਲਿਆ ਜੂਨ ਦੇ ਮਹੀਨੇ ਵਿੱਚ 2022 ਦਾ, ਉਹਦੇ 'ਚ ਹਕੂਮਤ ਨੇ ਕੋਈ ਟੈਕਸ ਲਗਾਏ ਸਨ, ਜਿਹਦੀ ਵਜ੍ਹਾ ਨਾਲ ਟਰੈਕਟਰਾਂ ਦੀ ਕੀਮਤਾਂ ਤੇ ਡਾਇਰੈਕਟ ਅਸਰ ਪਿਆ ਹੈ ਤੇ ਕੀਮਤਾਂ ਵਧਾ ਦਿੱਤੀਆਂ ਨੇ। ਹਾਂ, ਕੋਈ ਹਕੂਮਤ ਇਹਨਾਂ ਨੂੰ ਟੈਕਸ ਲਗਾਵੇ ਜਾਂ ਨਾ ਲਗਾਵੇ, ਇਹਨਾਂ ਮਹੀਨੇ ਬਾਅਦ 2 ਮਹੀਨੇ ਬਾਅਦ ਕੀਮਤਾਂ ਵਧਾ ਹੀ ਦੇਣੀਆਂ ਨੇ। ਤੇ ਕਿੰਨੀਆਂ ਵਧੀਆਂ ਨੇ ਆਓ ਜ਼ਰਾ ਡਿਟੇਲ ਵੇਖਦੇ ਹਾਂ ਤੇ ਤੁਹਾਨੂੰ ਦੱਸਦਾ ਚੱਲਾਂ। ਤੇ ਦੋਸਤੋ, ਸਭ ਤੋਂ ਪਹਿਲੇ ਟਰੈਕਟਰ ਆ ਗਿਆ ਜੀ ਮੈਸੀ 240 50 HP ਦਾ। ਇਸ ਦੀ ਨਵੀਂ ਕੀਮਤ ਹੈ 15,24,000 ਰੁਪਏ ਤੇ ਪੁਰਾਣੀ ਕੀਮਤ ਹੈਗੀ ਸੀ 14 ਲੱਖ ਰੁਪਏ। ਤੇ ਛੋਟਾ ਜਿਹਾ ਟਰੈਕਟਰ ਹੈ, ਯਕੀਨ ਮੰਨੋ ਇਸ ਨੂੰ ਕੋਈ ਸ਼ੌਕ ਨਾਲ ਕੋਈ ਨਹੀਂ ਲੈਂਦਾ, ਕੋਈ ਮਜਬੂਰੀ ਨਾਲ ਲੈਂਦਾ ਹੈ। ਤੇ 15 ਲੱਖ ਦਾ ਬੜਾ ਵੱਡਾ ਟਰੈਕਟਰ ਆਉਂਦਾ ਸੀ, ਹੁਣ ਜਨਾਬ ਛੋਟਾ ਜਿਹਾ ਟਰੈਕਟਰ ਆਉਂਦਾ ਹੈ 240। ਅਫਸੋਸ ਹੀ ਕੀਤਾ ਜਾ ਸਕਦਾ ਹੈ। ਦੂਸਰੇ ਨੰਬਰ 'ਤੇ ਆ ਜਾਂਦਾ ਜੀ 350 ਪਲੱਸ 50 HP ਦਾ, 17,70,000 ਰੁਪਏ ਹੈ ਇਸ ਦੀ ਕੀਮਤ। ਤੇ ਪੁਰਾਣੀ ਕੀਮਤ ਹੈ ਮੇਰਾ ਖਿਆਲ ਹੈ 16,25,000 ਰੁਪਏ। ਤੇ ਜ਼ੁਲਮ ਹੈ ਜਨਾਬ ਕਿਸਾਨਾਂ ਨਾਲ। ਇਸ ਤੋਂ ਬਾਅਦ ਅੱਗੇ ਆ ਜਾਂਦਾ ਹੈ ਮੈਸੀ 260 ਟਰੈਕਟਰ 60 ਹਾਰਸ ਪਾਵਰ 17,56,000 ਰੁਪਏ ਦਾ। ਤੇ ਦੋਸਤੋ, ਪੁਰਾਣੀ ਇਸ ਦੀ ਜਿਹੜੀ ਕੀਮਤ ਹੈ 16,11,000 ਹੈ। ਤੇ ਮੈਂ ਨਾਲ ਹੀ ਆਪਣੇ ਦੋਸਤਾਂ ਨੂੰ ਦੱਸਦਾ ਚੱਲਾਂ ਵੀ ਜਿਸ ਤਰੀਕੇ ਪੈਟਰੋਲ ਤੇ ਡੀਜ਼ਲ ਵੱਧਦੇ ਆ ਨਾ, ਉਸ ਨਾਲ ਡਬਲ ਟਰੈਕਟਰਾਂ ਦੀ ਕੀਮਤਾਂ ਵਧੀਆਂ ਜੀ। ਅੱਗੇ ਤੁਹਾਨੂੰ ਦੱਸਦਾ ਚੱਲਾਂ ਜੀ, ਟਰੈਕਟਰ ਆ ਗਿਆ ਹੈ 360 4x4। ਕੀਮਤ ਇਹਦੀ ਤਾਂ ਅਖੀਰ ਹੋ ਗਈ ਹੈ ਤੇ 60 ਹਾਰਸ ਪਾਵਰ ਹੈ। ਤੇ 360 ਟਰੈਕਟਰ ਦੇ ਵਿੱਚ ਕੁਝ ਕੰਪਨੀ ਨੇ ਜਾਂ ਤਿੱਤਰ ਮੋਰ ਨਹੀਂ ਲਗਾਏ ਹੋਏ, ਸਿਰਫ ਅਗਲੇ ਪਹੀਏ ਜਿਹੜੇ ਨੇ ਉਹ ਜ਼ੋਰ ਲਗਾਉਂਦੇ ਹੈਗੇ ਨੇ। ਇੱਕ ਸ਼ਾਫਟ ਲਗਾਈ ਹੋਈ ਹੈ, 4x4 ਬਣਾਇਆ ਹੋਇਆ ਹੈ। ਤੇ ਕੀਮਤ ਫਿਰ ਚਸ ਕਰਾ ਦਿੱਤੀ ਹੈ 25,83,000 ਰੁਪਇਆ। 25,83,000 ਬਹੁਤ ਜ਼ੁਲਮ ਹੈ। ਤੇ ਪੁਰਾਣੀ ਕੀਮਤ ਹੈ 23,73,000। ਅੱਗੇ ਆ ਜਾਂਦਾ ਜਨਾਬ ਮੈਸੀ 375 2 ਵੀਲ 75 HP ਦਾ ਹੈ। ਤੇ ਨਵੀਂ ਕੀਮਤ ਹੈ 23,06,000 ਰੁਪਇਆ, ਬਹੁਤ ਜ਼ਿਆਦਤੀ ਹੈ ਸਾਡੇ ਨਾਲ। ਤੇ ਇਸ ਦੀ ਜਿਹੜੀ ਪੁਰਾਣੀ ਕੀਮਤ ਹੈਗੀ ਸੀ 21,24,000। ਅੱਗੇ ਆ ਜਾਂਦਾ ਟਰੈਕਟਰ 375 4x4 75 ਹਾਰਸ ਪਾਵਰ ਦਾ 29,99,000 ਦਾ, ਅਖੀਰ ਕਰ ਦਿੱਤੀ ਬਈ ਇਹਨਾਂ ਵੀ। ਤੇ ਪੁਰਾਣੀ ਕੀਮਤ 27,44,000 ਹੈ। ਅਗਲਾ ਟਰੈਕਟਰ ਆ ਜਾਂਦਾ ਜੀ ਮਿਲਤ ਦਾ ਮੈਸੀ 385 2 ਵੀਲ 85 ਹਾਰਸ ਪਾਵਰ 23,87,000 ਦਾ 23,87,000 ਦਾ। ਤੇ ਪੁਰਾਣੀ ਕੀਮਤ ਹੈ 21,98,000 ਦਾ। ਮੈਂ ਆਪਣੇ ਕਿਸਾਨ ਵੀਰਾਂ ਨੂੰ ਦੱਸਦਾ ਚੱਲਾਂ, ਪਿੱਛੇ ਤੁਸੀਂ 85 ਵੇਖਦੇ ਪਏ ਹੋ, ਇਹ ਆਪਣਾ ਹੈਗਾ ਮੇਰਾ ਖਿਆਲ ਹੈ 21 ਮਾਡਲ। ਤੇ ਹਾਲੇ ਇਹਨੂੰ ਸਾਲ ਨਹੀਂ ਹੋਇਆ, ਆਪਾਂ ਲਿਆ ਸੀ 16,90,500 ਦਾ। ਤੇ ਤੁਸੀਂ ਅੰਦਾਜ਼ਾ ਲਗਾ ਲਓ 7-8 ਲੱਖ ਰੁਪਇਆ ਇਹ ਕੀਮਤਾਂ ਵੱਧ ਗਈਆਂ ਨੇ ਤੇ ਅਖੀਰ ਹੀ ਕਰ ਦਿੱਤੀ ਹੈ ਇਸ ਕੰਪਨੀ ਨੇ। ਹੁਣ ਇਹਨਾਂ ਦੀ ਕੀਮਤਾਂ ਵਧਣ ਤੋਂ ਬਾਅਦ 1-2 ਦਿਨਾਂ ਤੱਕ ਲਾਜ਼ਮੀ ਹੈ ਵੀ ਜਿਹੜੀ ਹੈ ਨਿਊ ਹਾਲੈਂਡ ਵਾਲੇ ਨੇ ਜ਼ਰੂਰ ਕੀਮਤਾਂ ਵਧਾਉਣਗੇ ਤੇ ਬਹੁਤ ਜ਼ੁਲਮ ਹੈ। ਅੱਗੇ ਆ ਜਾਂਦਾ ਆਖਰੀ ਟਰੈਕਟਰ ਇਹਨਾਂ ਦਾ ਹੈ ਮੈਸੀ 385 4x4 30,83,000 ਰੁਪਏ ਦਾ 30,83,000 ਦਾ। ਤੇ ਪੁਰਾਣੀ ਕੀਮਤ ਹੈ 28,31,000 ਦਾ। ਦੋਸਤੋ, ਜਿਸ ਤਰੀਕੇ ਹੁਣ ਮੇਰੇ ਕੋਲ 21 ਮਾਡਲ ਹੈ, ਅਗਰ ਇਸ ਨੂੰ ਮੈਂ ਸੇਲ ਨਹੀਂ ਕਰਨਾ ਚਾਹਨਾ, ਇਹਨੂੰ ਮੈਂ ਰੱਖਣਾ, ਇਹਦੇ 'ਤੇ ਗੁਜ਼ਾਰਾ ਕਰਨਾ, ਤਾਂ ਮੈਨੂੰ ਨਹੀਂ ਜ਼ਰੂਰਤ ਹੈਗੀ 23-24 ਲੱਖ ਰੁਪਈਆ ਭਰਨ ਦੀ। ਅਗਰ ਬਾਸ ਦੋਸਤ ਕਿਸਾਨ ਵੀਰ ਜਿਹੜੇ ਨੇ ਉਹ ਹਰ ਸਾਲ ਮਾਡਲ ਬਦਲਣ ਦੀ ਕੋਸ਼ਿਸ਼ ਕਰਦੇ ਨੇ, ਤੇ ਮੇਰਾ ਖਿਆਲ ਇੱਕ ਵਾਰੀ ਮਾਡਲ ਸ਼ਾਡਲ ਨਾ ਬਦਲੋ, ਇਹਨਾਂ 'ਤੇ ਗੁਜ਼ਾਰਾ ਕਰੋ, 2-4 ਸਾਲ ਚਲਾਓ, ਤਾਂ ਕਿ ਬੁਕਿੰਗ ਜਿਹੜੀ ਹੈ ਇਹਨਾਂ ਦੀ ਘੱਟ ਹੋਵੇ, ਇਹ ਟਰੈਕਟਰ ਸੇਲ ਥੋੜ੍ਹੇ ਹੋਣ ਤੇ ਪੁਰਾਣੇ ਟਰੈਕਟਰ ਨਾ ਸਾਰੋ, ਫਿਰ ਹੀ ਫਾਇਦਾ ਹੋਵੇਗਾ, ਆਪਣੇ ਪੈਸੇ ਬਚਾਏ ਜਾਣਗੇ। ਯੂਜ਼ ਟਰੈਕਟਰਾਂ ਦਾ ਇਸਤੇਮਾਲ ਕਰ ਲਓ, 20 ਮਾਡਲ ਲੈ ਲਓ, 21 ਲੈ ਲਓ, ਯਕਦਮ 0 ਮੀਟਰ ਨਾ ਲਓ, ਤਾਂ ਕਿ ਜਿਹੜੇ ਤੁਹਾਡੇ ਪੈਸੇ ਹੈਗੇ ਨੇ ਉਹ ਮਹਿਫੂਜ਼ ਰਹਿਣ। ਤੇ ਹਕੂਮਤ ਜੋ ਅੱਜ ਹੈ ਜਾਂ ਆਉਣ ਵਾਲੀ ਹੈ ਹਕੂਮਤ,
ਮੈਂ ਇਹ ਰਿਕੁਐਸਟ ਕਰ ਸਕਣਾ ਵੀ ਉਹਨਾਂ ਨੂੰ ਚਾਹੀਦਾ ਵੀ ਕਿਸਾਨਾਂ ਦੇ ਬਾਰੇ ਸੋਚਣ। ਕਿਸਾਨਾਂ ਕੋਲ ਤਾਂ ਕੋਈ ਹੁਣ ਜ਼ਰਾਈ ਹਾਲਾਤ ਨਹੀਂ ਲੈ ਜਾਂਦੇ ਤੇ ਟਰੈਕਟਰ ਕਿੱਥੋਂ ਖਰੀਦਣਗੇ, ਤੇ ਫਸਲਾਂ ਜਿਹੜੀਆਂ ਨੇ ਉਹਨਾਂ ਦੇ ਰੇਟ ਇਹਨੇ ਖਾਸ ਕੋਈ ਨਹੀਂ ਹੈਗੇ, ਤੇ ਠੇਕੇ ਜ਼ਮੀਨਾਂ ਦੇ ਵੱਧ ਗਏ ਨੇ। ਜਿਹੜੀ ਖਾਦ ਹੈ ਬਲੈਕ 'ਚ ਮਿਲਦੀ ਪਈ, ਯੂਰੀਆ DAP 13,000 ਦੀ ਬੋਰੀ ਹੋਈ ਪਈ ਹੈ, ਤੇ ਕਿਸਾਨ ਕਿਹੜੇ ਪਾਸੇ ਜਾਵੇ? ਤੇ ਬਲੈਕ 'ਚ ਯੂਰੀਆ 2800 ਨੂੰ ਲੱਭਦੀ ਪਈ ਹੈ, ਕੋਈ ਪੁੱਛਣ ਦੱਸਣ ਵਾਲਾ ਨਹੀਂ। ਤੇ ਹੁਣ ਮੈਂ ਆਪਣੇ ਵੀਰ ਭਰਾਵਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।